व्यूअर्स ब्रेक तो बाद तुहाडा स्वागत है जी। डॉक्टर साहब साडी दूसरी ईमेल आई है वीर अमरदीप सिंह जी दी। ये लिखते हैं वाहिगुरू जी का खालसा वाहिगुरू जी की फतेह। सिंह साहब जो मैं आप जी नूं पुछण जा रहा हाँ वो अमरीका दी लाइब्रेरी ऑफ कांग्रेस नाल संबंधित है। कहा जाता है कि इस लाइब्रेरी के टॉप फ्लोर ते श्री गुरु ग्रंथ साहिब जी का प्रकाश है। तुसी अमरीका दे विच रहिंदे हो, आप जी इस बारे ज़्यादा जानते होवोगे, सब कुछ दसो कि कदों गुरु ग्रंथ साहिब जी नूं इस लाइब्रेरी विच लिआंदा गया ते इन्हां दा सत्कार ये लोग कदों तो ते क्यों करते हैं ते होर किहड़ा-किहड़ा सिख लिटरेचर इस लाइब्रेरी विच है वो भी दसो। ये लाइब्रेरी एरिया किन्नी है ये भी दसो। नासा दे लाइब्रेरी बारे भी यही कहा जाता है, इस बारे भी दसो। ये भी कहा जाता है कि साइंटिस्ट गुरु ग्रंथ साहिब जी नूं फॉलो करते हैं, जो भी पूरा सच है जरूर दसो क्योंकि साडे वास्ते माण वाली गल है, पर किसी नाल भी करन तो पहला मैं इस बारे पूरी जानकारी लेना चाहता हाँ जी। डॉक्टर साहब वीर अमरदीप सिंह जी का बहुत बहुत धन्यवाद, उन्होंने सानू लिखिया जी। हालांकि तुसीं इहनूं पिक कर ली है ईमेल, मैं चाहुंदा सी इहनूं डबल ट्रिपल चैक करना क्योंकि जिन्नी क मेरी जानकारी है, देखो उत्थे बैठे जिहड़े साडे वीर भैणां ने वो जदों इत्थों कोई गया जां कई वारी बिना कन्फर्म कीते कोई गल करदे ने ते अपने वालों तो वडियाई देना चाहुंदे ने, गुरु ग्रंथ साहिब दी वडियाई, सिੱਖੀ आदर्शां दी वडियाई जी, पर बहुत वार उन्होंने जिस रंग दे विच पेश किया जाता है गल उवें हुंदी नहीं जी जी। मैं हुण लगभग पिछले 20 साल तो ही 94 तो लैके वाशिंगटन DC च US कांग्रेशनल लाइब्रेरी जिहड़ी कि दुनिया की सब तो वड्डी लाइब्रेरी है, किताबां और उत्थे जखीरा है दुनिया भर का इस वे दी लार्जेस्ट, ये नहीं कि वन ऑफ दी लार्जेस्ट जी। ਉਹਦੇ 'ਚ ਜਾਣ ਦਾ ਵੀ ਮੌਕਾ ਬਣਿਆ ਔਰ ਅਸੀਂ ਪਹਿਲੇ 94-95 ਦੇ ਵਿੱਚ ਹੀ ਇੱਕ ਬਰੀਫ ਬੁਕਲੇਟ ਲੈਸਟ ਵੀ ਫੋਰਗੇਟ ਜੀ ਇਹ ਤਿਆਰ ਕੀਤਾ ਸੀ ਔਰ ਇਹ ਕੋਈ ਪ੍ਰੈਸ ਛਪਿਆ ਨਹੀਂ ਸੀ ਕਿਉਂਕਿ ਉਹਨਾਂ ਦਿਨਾਂ 'ਚ ਹੀ ਸ਼ਿਕਾਗੋ ਤੋਂ ਮੇਰੇ ਮਿੱਤਰ ਸ਼ੇਖ ਸਾਹਿਬ ਉਹ ਵਾਸ਼ਿੰਗਟਨ ਪਹਿਲਾਂ ਆਏ ਹੋਏ ਸਨ, ਸੋ ਉਹਨਾਂ ਨੂੰ ਇਹ ਰਿਸਰਚ ਪ੍ਰੋਜੈਕਟ ਦੇ ਵਿੱਚ ਅਸੀਂ ਜਿਹੜਾ ਇਨਵੋਲਵ ਕੀਤਾ ਸੀ ਜੀ। सो उन्होंने पिछले सारे पीरीयड दियां ही खास तौर पर 84 पीरीयड तो बाद का ये पार्ट सी वाशिंगटन टाइम्स, न्यूयॉर्क टाइम्स की आर्टिकल छपया, की खबरां हुई, उदियां फोटो कापीज ये वो करके असीं उहनूं कीता सी जी। और उदों ये गल सामने आई कि भी इन्हां दे कोल ईवन साडियां बहुत सारियां जिहड़ियां अजीत जां परदेसी जां अकाली अखबारां 20वीं सदी दियां छपदियां उन्हां दे रैकॉर्ड भी ने और बहुत सारा ਜਿਹੜਾ ਇਤਿਹਾਸਕ ਪੱਖ ਤੋਂ ਜਿਸ ਕਿਸਮ ਦੀ ਹਾਲਾਂਕਿ ਸਿੱਖਾਂ ਨਾਲ ਸੰਬੰਧਿਤ ਜ਼ਿਆਦਾ ਮਟੀਰੀਅਲ ਲੰਡਨ ਦੇ ਵਿੱਚ ਹੈ, ਅਮਰੀਕਾ 'ਚ ਉਸ ਲੈਵਲ 'ਤੇ ਨਹੀਂ ਹੈ ਕਿਉਂਕਿ ਉਹਨਾਂ ਦੇ ਕੋਲ ਤਾਂ ਓਰੀਜਨਲ ਜਿਵੇਂ ਬੈਟਲ ਫਲੈਗਸ ਨੇ, ਸ਼ਾਮ ਸਿੰਘ ਅਟਾਰੀ ਵਾਲਾ ਦੇ, ਮਹਾਰਾਜਾ ਰਣਜੀਤ ਸਿੰਘ ਦਾ ਤੋਸ਼ਾਖਾਨਾ ਲਿਆਏ ਸੀ ਜਿਵੇਂ ਮਿਊਜ਼ੀਅਮਸ ਦੇ ਵਿੱਚ ਪਿਆ ਹੋਇਆ ਹੈ ਜੀ। ਔਰ ਈਵਨ ਹਿਸਟੋਰੀਕਲ ਡਾਕੂਮੈਂਟ ਬੁੱਕਸ ਵੀ ਕਿਉਂਕਿ ਅਮਰੀਕਨ ਤਾਂ ਬਹੁਤ ਘੱਟ ਇਨਵੋਲਵ ਹੋਏ ਸਿੱਖਾਂ ਦੇ ਮਾਮਲੇ 'ਚ ਜੀ। ਹਾਲਾਂ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ 'ਚ ਇੱਕ ਸਿੱਖ ਇੱਕ ਅਮਰੀਕਨ ਡਾਕਟਰ ਸੀ ਫਿਲਾਡੈਲਫੀਆ ਪੈਨਸਿਲਵੇਨੀਆ ਦਾ, ਲੇਕਿਨ ਅਮਰੀਕਨਾਂ ਦਾ ਓਰੀਜਨਲ ਕੋਈ ਜਿਹੜਾ ਇਸ ਕਿਸਮ ਦੀ ਰਿਸਰਚ ਨਹੀਂ ਹੈ ਸਿੱਖਾਂ 'ਤੇ। ਸੋ ਇਹਨਾਂ ਨੂੰ ਜਿੱਥੋਂ ਕਿਤੋਂ ਮਿਲਦਾ ਉਹ ਮਿਲਦਾ ਰਿਹਾ, ਬਟ ਇਹ ਜਿਹੜਾ ਪਾਰਟ ਹੈ ਕਿ ਜੀ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਸਭ ਤੋਂ ਉੱਪਰਲੇ ਫਲੋਰ 'ਤੇ ਪ੍ਰਕਾਸ਼ ਕੀਤਾ, ਇਹ ਮੈਨੂੰ ਲੱਗਦਾ ਵੀ ਠੀਕ ਨਹੀਂ ਹੈ। ਮੈਂ ਫਿਰ ਵੀ ਇਹਨੂੰ ਚੈੱਕ ਕਰਾਂਗਾ, ਪਰ ਇਹ ਹਾਂ ਇੰਨਾ ਕੁ ਜ਼ਰੂਰ ਸੀ ਕਿ ਕੁਝ ਸਮਾਂ ਸਮਿਥਸੋਨੀਅਨ ਮਿਊਜ਼ੀਅਮ ਦੇ ਵਿੱਚ ਕੁਝ ਸਿੱਖਾਂ ਨੇ ਐਫਰਟ ਕਰਕੇ ਇੱਕ ਸਿੱਖ ਗੈਲਰੀ ਬਣਾਈ ਸੀ, ਉਹ ਵੀ ਹੁਣ ਖਤਮ ਹੋ ਗਈ। 5 ਸਾਲ ਦਾ ਕੰਟੈਕਟ ਸੀ, ਉਹ ਨਹੀਂ ਚਲਾ ਸਕੇ। ਸੋ ਇਹ ਮੈਨੂੰ ਲੱਗਦਾ ਵੀ ਇਸੇ ਤਰ੍ਹਾਂ ਕਿਉਂਕਿ ਕਾਂਗਰੈਸ਼ਨਲ ਲਾਇਬ੍ਰੇਰੀ ਵਾਲੀ ਗੱਲ ਤਾਂ ਮੈਂ ਪਹਿਲੀ ਵਾਰ ਇਹਨਾਂ ਤੋਂ ਸੁਣ ਰਿਹਾ, ਇਹ ਨਾਸਾ ਵਾਲਾ ਮੈਂ ਕਿਸੇ ਦਾ ਪੜ੍ਹਿਆ ਵੀ ਹੈ ਲਿਖਿਆ ਹੋਇਆ ਕਿ ਜੀ ਨਾਸਾ ਵਾਲਿਆਂ ਨੇ ਉਹ ਰੱਖਿਆ ਬੜਾ ਸਤਿਕਾਰ ਨਾਲ ਉਹ ਜਿਹੜਾ ਹੈ, ਔਰ ਜੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸਾਇੰਟਿਸਟ ਜਿਹੜੇ ਨੇ ਉਹ ਫੋਲੋ ਕਰਦੇ ਨੇ। ਦੇਖੋ ਕਈ ਚੀਜ਼ਾਂ ਅਸੀਂ ਵੀ ਉਹ ਜਿਹੀਆਂ ਕਰਨ ਲੱਗ ਗਏ ਹਾਂ ਜਾਂ ਸੋਚਣ ਲੱਗ ਗਏ ਹਾਂ, ਜਾਂ ਕਈ ਵਾਰੀ ਸਾਡੇ ਪ੍ਰਚਾਰਕ ਜਾਂ ਦੂਜੇ ਇੱਕ ਆਪਣੀ ਗੱਲ ਨੂੰ ਵੱਡਾ ਕਹਿਣ ਲਈ ਕਹਿਣ ਲੱਗ ਗਏ ਨੇ, ਜਿਹੜੀ ਆਲਰੇਡੀ ਅਸੀਂ ਜਿਸ ਬਾਰੇ ਆਪਣੇ ਬਹੁ ਗਿਣਤੀ ਹਿੰਦੂ ਸਕਾਲਰਾਂ ਜਾਂ ਉਹਨਾਂ ਦੇ ਜਿਹੜੇ ਪ੍ਰੋਪੇਗੈਂਡਿਸਟ ਨੇ ਉਹਨਾਂ ਬਾਰੇ ਕਹਿੰਦੇ, ਜਿਵੇਂ ਉਹ ਕਹਿੰਦੇ ਨੇ ਜੀ ਵੇਦ ਨਿਕਲੇ ਜੀ, ਵੇਦਾਂ 'ਚੋਂ ਕਾਢਾਂ ਨਿਕਲੀਆਂ ਸਾਰੀਆਂ ਹੈ ਜੀ, ਰੇਲ ਗੱਡੀ ਜਹਾਜ਼ ਵੇਦਾਂ 'ਚੋਂ ਨਿਕਲੇ। ਹੁਣ ਇਹਦੇ 'ਚ ਦੇਖੋ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਜਾਗਤ ਜੋਤ ਗੁਰੂ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ, ਔਰ ਹਮੇਸ਼ਾ ਲਈ ਇਟਰਨਲ ਨੇ।
ਸਾਡੇ ਲਈ ਰੂਹਾਨੀਅਤ ਦੀ ਅਗਵਾਈ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਲਈ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਲਈ ਨੇ। ਸਿੱਖਾਂ ਲਈ ਉਹ ਜਾਗਤ ਜੋਤ ਗੁਰੂ ਨੇ ਜੀ, ਬਾਕੀਆਂ ਦੇ ਲਈ ਉਹ ਜਿਹੜਾ ਉਸ ਚੋਂ ਰਹਿਨੁਮਾਈ ਅਧਿਆਤਮਕ ਦੁਨੀਆ ਦੀ, ਆਤਮਕ ਦੁਨੀਆ ਦੀ ਉਸ 'ਚ ਹੈ ਜੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1430 ਅੰਗਾਂ 'ਚ ਜਿਹੜੇ ਅੱਡ-ਅੱਡ ਫਲਸਫੇ ਨੇ ਉਹਨਾਂ ਦਾ ਮੁਤਾਲਿਆ ਵੀ ਹੈ। ਉਸ ਤੋਂ ਬਾਅਦ ਗੁਰਮਤਿ ਦੀ ਲਾਈਨ ਹੈ, ਇਤਿਹਾਸਕ ਹਵਾਲੇ ਵੀ, ਜਿਵੇਂ ਅਸੀਂ ਬਾਬਰ ਦੇ ਹਮਲੇ ਦਾ ਜ਼ਿਕਰ ਕਰਕੇ ਹਟੇ ਹਾਂ, ਇਹ ਹਵਾਲੇ ਨੇ। ਦੂਸਰਾ, ਕਿਉਂ ਜਿਹੀ ਰਿਸ਼ਵਤਖੋਰੀ ਸਿਸਟਮ ਜਾਂ ਆਦਰਸ਼ ਸਮਾਜ ਕੀ ਹੋ ਸਕਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਉ ਭਗਤ ਰਵਿਦਾਸ ਜੀ ਦਾ, ਇਸ ਚੋਂ ਅਸੀਂ ਆਪਣਾ ਈਵਨ ਖਾਲਿਸਤਾਨ ਦਾ ਮਾਡਲ ਵੀ ਅਸੀਂ ਉਹਨਾਂ ਦੀ ਅਧਿਆਤਮਕ ਅਗਵਾਈ ਚੋਂ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿਝਾਣ ਦਾ, ਸਭੇ ਸੁਖਾਲੀ ਉੱਠਿਆ ਇਹ ਹੁਆ ਹਲੀਮੀ ਰਾਜ ਜਿਉ, ਅਸੀਂ ਇਸ ਨੂੰ ਕੋਟ ਵੀ ਕਰਦੇ ਜੀ। ਇਸੇ ਤਰ੍ਹਾਂ ਵਿਦਵਤਾ ਦੇ ਲਿਹਾਜ਼ ਨਾਲ, ਇਨਸਾਨੀ ਗੁਣਾਂ ਦੇ ਲਿਹਾਜ਼ ਨਾਲ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਾਂ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਵਰਤਾਰੇ ਦੇ ਲਿਹਾਜ਼ ਨਾਲ ਕਿ ਮੂਰਖ ਗੰਢ ਪਵੇ ਮੂੰਹ ਮਾਰ, ਸਿਫਤੀ ਗੰਢ ਪਵੇ ਦਰਬਾਰ, ਕਿ ਮੂਰਖ ਨੂੰ ਤਾਂ ਹੀ ਸਮਝ ਆਉਂਦੇ ਉਹਦੇ ਮੂੰਹ ਤੇ ਪੈਣ ਜੀ। ਫਿਰ ਜੇ ਹਿਊਮਿਲਿਟੀ ਅਸਲੀ ਕੀ ਹੈ, ਨਕਲੀ ਕੀ ਹੈ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ। ਸੋ ਗੁਰਬਾਣੀ ਦੇ ਵਿੱਚ ਐਂਪਲ ਇਸ ਕਿਸਮ ਦੀ ਲਾਈਫ ਸਟਾਈਲ ਦੀ, ਜਾਂ ਇਸਤਰੀ ਪੁਰਖ ਦੇ ਸੰਬੰਧਾਂ ਦੇ ਵਿੱਚ ਕੀ ਹੋਏ, ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ, ਧਨ ਇਸਤਰੀ ਨੂੰ ਕਹਿੰਦੇ ਨੇ ਜੀ, ਕਿ ਵੀ ਕੋਈ ਪਤੀ ਪਤਨੀ ਉਹ ਨਹੀਂ ਜਿਹੜੇ ਕਿ ਇੱਕ ਮੰਜੇ ਦੇ ਇਕੱਠੇ ਬੈਠੇ ਹੋਣ, ਉਹ ਨੇ ਜਿਨ੍ਹਾਂ ਦੀਆਂ ਮੂਰਤਾਂ ਅੱਡ ਹੋਣ, ਉਹ ਤਾਂ ਅੱਡ ਹੀ ਹੋਣਗੀਆਂ, ਪਰ ਇੱਕ ਜੋਤ ਹੋਏ। ਇੱਕ ਜੋਤ ਦਾ ਮਤਲਬ ਹੈ ਵੀ ਉਹਨਾਂ ਦਾ ਇੱਕ ਦੂਸਰੇ ਪ੍ਰਤੀ ਸਮਰਪਣ ਭਾਵਨਾ ਹੋਏ। ਸੋ ਇਹ ਗਾਈਡਲਾਈਨਸ ਨੇ। ਪਰ ਹੁਣ ਜਿਹੜਾ ਸਾਇੰਸ ਹੈ ਇਹ, ਔਰ ਮੈਨੂੰ ਤਾਂ ਰਾਦਰ ਮੈਂ ਇਸ ਤੋਂ ਇੱਕ ਕਦਮ ਅੱਗੇ ਵੀ ਜਾਂਦਾ, ਮੈਂ ਇਸ ਟੌਪਿਕ ਨੂੰ ਅੱਗੇ ਕਦੇ ਟੱਚ ਨਹੀਂ ਕੀਤਾ ਹੈ ਜੀ। ਹੁਣ ਕਈ ਸਾਡੇ ਸਕਾਲਰ ਇਹ ਵੀ ਕਹਿਣਗੇ ਜੀ ਸਿੱਖਇਜ਼ਮ ਇੱਕ ਸਾਇੰਟਿਫਿਕ ਧਰਮ ਹੈ ਜੀ, ਇਹ ਵੀ ਬੜੀ ਗਲਤ ਸਟੇਟਮੈਂਟ ਹੈ। ਹੁਣ ਸਾਇੰਟਿਫਿਕ ਧਰਮ ਦੀ ਦੁਨੀਆ ਇੱਕ ਅਲੱਗ ਦੁਨੀਆ, ਜਿੱਥੇ ਬੁੱਧੀ ਦਾ, ਇੰਟੈਲੈਕਟ ਦਾ ਦਾਇਰਾ ਖਤਮ ਹੁੰਦਾ ਹੈ, ਉੱਥੋਂ ਅਨੁਭਵ ਦਾ, ਰੱਬ ਦਾ, ਅਧਿਆਤਮ ਦਾ ਦਾਇਰਾ ਸ਼ੁਰੂ ਹੁੰਦਾ ਹੈ। ਅਧਿਆਤਮ ਫੀਲਿੰਗ ਹੈ, ਉਹਨੂੰ ਤੁਸੀਂ ਕਿਸੇ ਟਿਊਬ 'ਚ ਬੰਦ ਨਹੀਂ ਕਰ ਸਕਦੇ ਜੀ। ਤੇ ਸਾਇੰਸ ਦਾ ਜਿਹੜਾ ਆਧਾਰ ਹੈ ਉਹ ਪ੍ਰਤੱਖ ਪ੍ਰਮਾਣ ਹੈ। ਜਿਵੇਂ ਇਹਨਾਂ ਨੇ ਵੀ ਜਿਹੜੀ ਹਿੰਦੂ ਫਿਲਾਸਫੀ ਹੈ ਉਹਦੇ 'ਚ ਇੱਕ ਪਦਾਰਥ ਵਿਗਿਆਨ ਹੈ, ਉਹਦੇ 'ਚੋਂ 2-3 ਕਿਸਮ ਦੇ ਪ੍ਰਮਾਣ ਕਿਸੇ ਵੀ ਗੱਲ ਨੂੰ ਪ੍ਰੂਵ ਕਰਨ ਲਈ ਕਹਿੰਦੇ, ਪ੍ਰਤੱਖ ਪ੍ਰਮਾਣ, ਅਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਕਿ ਵੀ ਤੁਸੀਂ ਜਿਹੜਾ ਪ੍ਰਤੱਖ ਤਾਂ ਸਾਹਮਣੇ, ਅਪ੍ਰਤੱਖ ਹੈ ਵੀ ਉਹ ਸਬੂਤ ਤਾਂ ਹੈ ਸਾਹਮਣੇ ਨਹੀਂ ਹੈ, ਜਿਵੇਂ ਬਹੁਤ ਵਾਰੀ ਕੋਰਟ ਕੇਸਾਂ 'ਚ ਸਰਕਮਸਟੈਂਸ਼ੀਅਲ ਐਵੀਡੈਂਸ ਕਹਿੰਦੇ ਨੇ। ਤੇ ਅਨੁਮਾਨ ਪ੍ਰਮਾਣ ਹੈ ਜਦੋਂ ਤੁਸੀਂ ਇਮੈਜੀਨੇਸ਼ਨ ਕਰਦੇ ਹੋ ਵੀ ਇਮੈਜਨ ਇਵੇਂ ਹੋ ਸਕਦਾ ਜੀ ਜੀ। ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਅਧਿਆਤਮ ਦੀ ਦੁਨੀਆ ਹੈ, ਰੱਬ ਨਾਲ ਮਿਲਾਪ ਦੀ ਦੁਨੀਆ ਹੈ, ਉਹ ਤਾਂ ਇੱਕ ਵੱਖਰੀ ਦੁਨੀਆ ਹੈ। ਸਾਇੰਸ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਔਰ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਸਿੱਖ ਧਰਮ ਤੁਹਾਨੂੰ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਜਾਣਾ ਨਹੀਂ ਸਿਖਾਉਂਦਾ, ਜਾਂ ਤੁਸੀਂ ਕੁਦਰਤੀ ਜੀਵਨ ਦੇ ਹੱਸਣਦਿਆਂ, ਖਿਲੰਦਿਆਂ, ਪਹਿਨੰਦਿਆਂ ਵਿੱਚੇ ਹੋਵੇ ਮੁਕਤ, ਕਿ ਵੀ ਇਹ ਰਸਤਾ ਹੈ ਕਿ ਜਿੱਥੇ ਤੁਹਾਡੇ ਤੋਂ ਜੀਵਨ ਦੇ ਸਵਾਦ ਨਹੀਂ ਖੋਏ ਜਾਂਦੇ, ਜੀਵਨ ਦੇ ਰਿਸ਼ਤੇ ਨਹੀਂ ਟੁੱਟਦੇ, ਤੁਸੀਂ ਜੀਵਨ ਦਾ ਰੰਗ ਮਾਣਦਿਆਂ ਵੀ ਜਿਹੜਾ ਪ੍ਰਵਾਨ ਗ੍ਰਸਤ ਉਦਾਸ, ਗ੍ਰਸਤ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਉਦਾਸ ਹੁੰਦੇ ਹੋ। ਪਰ ਹੁਣ ਇਹਨੂੰ ਤੁਸੀਂ ਕਹੋ ਜੀ ਇਹ ਤੁਸੀਂ ਕੋਈ ਉਹਦੇ ਨਿਊਟਨ ਦੇ ਲਾਅ ਨਾਲ ਸਾਬਤ ਕਰੋ, ਕਿਸੇ ਹੋਰ ਨਾਲ ਸਾਬਤ ਕਰੋ, ਠੀਕ ਹੈ। ਕੁਝ ਕੋਟਸ ਗੁਰੂ ਨਾਨਕ ਸਾਹਿਬ ਦੀਆਂ, ਲੱਖ ਆਕਾਸ਼ਾਂ ਆਕਾਸ਼, ਲੱਖ ਪਾਤਾਲਾਂ ਪਾਤਾਲ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਅਸੀਂ ਕਹਿੰਦੇ ਹਾਂ ਜੀ ਗੁਰੂ ਸਾਹਿਬ ਨੇ ਤਾਂ ਕਿੰਨੇ ਹੀ ਪਹਿਲਾਂ ਕਿਹਾ ਸੀ ਕਿ ਲੱਖ ਆਕਾਸ਼ ਨੇ, ਲੱਖ ਪਤਾਲ ਨੇ ਜੀ। ਲੇਕਿਨ ਇਹ ਉਸ ਅਨੁਭਵ ਚੋਂ ਨਿਕਲੀ ਗੱਲ ਹੈ ਜਿਹਨੂੰ ਸਾਇੰਸ ਦੀ ਲੈਬੋਰਟਰੀ 'ਚ ਨਹੀਂ ਲਿਆ ਕੇ ਦੇਖਿਆ ਜਾ ਸਕਦਾ। ਜਾਂ ਜਦੋਂ ਗੁਰੂ ਸਾਹਿਬ ਨੂੰ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਉਹਦੇ ਨਾਲ ਸਾਰੇ ਤਾਰੇ ਸਿਆਰੇ ਬ੍ਰਹਿਮੰਡ ਨਜ਼ਰ ਆਉਂਦੇ ਨੇ। ਜਾਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਹੈ, ਇਹ ਪਿੰਡਾ ਜਿਹੜਾ ਹੈ, ਸਾਡਾ ਸਰੀਰ ਜਿਹੜਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਹੁਣ ਇੱਕ ਉਸ ਅਨੁਭਵ ਦੇ ਨਾਲ ਹੈ ਕਿ ਜੋ ਕੁਝ ਸਾਰੇ ਬ੍ਰਹਿਮੰਡ 'ਚ ਵਾਪਰਿਆ ਉਹ ਤੁਹਾਡੀ ਬਾਡੀ ਦੇ ਵਿੱਚ ਹੈ ਜੀ, ਔਰ ਇਸ ਬਾਡੀ ਨੂੰ ਤੁਸੀਂ ਰੱਬ ਦੀ ਯਾਦ ਦੇ ਵਿੱਚ ਲਿਆਣਾ। ਸੋ ਅਲਟੀਮੇਟਲੀ ਜਿਹੜਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਦਾ ਜਾਂ ਆਧਾਰ ਹੈ ਉਹ
ਅਕਾਲ ਪੁਰਖ ਦੀ ਯਾਦ ਹੈ, ਜੀਵਨ ਨੂੰ ਸਫਲਾ ਕਰਨਾ ਹੈ। ਔਰ ਇਹਦੇ ਨਾਲ ਜਿਹੜੀ ਸਾਇੰਸ ਹੈ ਇਸ ਦਾ ਇੱਕ ਆਪਣਾ ਆਧਾਰ ਹੈ। ਇਹ ਜਿਹੜੀ ਚੀਜ਼ ਸਾਹਮਣੇ ਸਾਬਤ ਨਹੀਂ ਹੁੰਦੀ ਹੈ, ਹਰ ਚੀਜ਼ ਨੂੰ ਉਸ ਲਿਹਾਜ਼ ਇਹਨਾਂ ਦਾ ਇੱਕ ਵੱਖਰਾ ਪ੍ਰਿੰਸੀਪਲ ਹੈ। ਸੋ ਇਹ ਨਹੀਂ ਹੈ ਵੀ ਸਿੱਖ ਧਰਮ ਕੋਈ ਇਸ ਲਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਇਹ ਦੂਸਰੇ ਧਰਮਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਜੀ ਜੇ ਉਹਨਾਂ ਨੇ ਕਿਹਾ ਕਿ ਜੀ ਉਹ ਧਰਤੀ ਜਿਹੜੀ ਹੈ ਉਹ ਸੂਰਜ ਧਰਤੀ ਦੇ ਦੁਆਲੇ ਘੁੰਮਦਾ ਹੈ, ਬਾਈਬਲ 'ਚ ਹੈ ਜੀ, ਤੇ ਸਾਇੰਸ ਨੇ ਕਿਹਾ ਜੀ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਸਾਡੇ ਜਿਹੜਾ ਇਦਾਂ ਦਾ ਕੋਈ ਰੌਲਾ ਨਹੀਂ, ਉਹ ਜਿਹੜਾ ਵੀ ਜਿਹਦੇ ਦੁਆਲੇ ਘੁੰਮਦਾ ਹੈ ਨਿਰੰਕਾਰ ਦੇ ਹੁਕਮ ਦੇ ਵਿੱਚ ਹੈ ਕਿ ਵੀ ਅਲਟੀਮੇਟਲੀ ਸਾਰਾ ਕੁਝ ਦਾ ਸੂਤਰ ਜਿਹੜਾ ਹੈ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਕੌਣ ਕਿਤੇ ਦੁਆਲੇ ਘੁੰਮਦਾ ਹੈ ਵੱਖਰੀ ਗੱਲ ਹੈ, ਸਾਇੰਸ ਪ੍ਰੂਵ ਕਰਦੀ ਰਹੇ, ਪਰ ਇੱਕ ਗੱਲ ਜ਼ਾਹਰ ਹੈ ਕਿ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਕਿ ਸਾਰੀ ਜਿਹੜੀ ਇਹ ਸਮਗਰੀ ਹੈ ਕਾਸਮੋਸ ਦੀ ਉਹ ਤੁਹਾਡੇ ਧਾਗੇ ਦੇ ਵਿੱਚ ਬੱਝੀ ਹੋਈ ਹੈ। ਇਸੇ ਤਰ੍ਹਾਂ ਜੇ ਉਹਨਾਂ ਦਾ ਇਹ ਕਹਿਣਾ ਹੈ, ਹੁਣ ਉਹਨਾਂ ਦਾ ਰੌਲਾ ਹੈ ਕਿ ਜੀ ਡਾਰਵਿਨ ਨੇ ਕਿਹਾ ਜੀ ਵੀ ਇਵੇਂ ਇੱਕ ਸੈੱਲ ਤੋਂ ਬੰਦਾ ਆਇਆ, ਪ੍ਰੋਟੋਜ਼ੋਆ, ਪੋਰੀਫੇਰਾ, ਸੀਲੈਂਟ੍ਰੇਟਾ, ਪਲੈਟੀ ਹੈਲਮਿੰਥੀਸ, ਪਹਿਲਾਂ ਅਮੀਬਾ ਬਣਿਆ, ਬਣਦੇ ਆ ਬਣੇ, ਫਿਰ ਬਾਂਦਰ ਬਣੇ, ਫਿਰ ਬੰਦਾ ਬਣਿਆ ਜੀ। ਹੁਣ ਬਹੁਤਿਆਂ ਦੀ ਪ੍ਰੋਬਲਮ ਹੈ ਦੂਸਰੇ ਧਰਮਾਂ 'ਚ, ਈਸਾਈਆਂ ਦੀ ਖਾਸ ਤੌਰ ਤੇ, ਕਿ ਜੀ ਇਹ ਤਾਂ ਬਿਲਕੁਲ ਗਲਤ ਹੈ, ਇਹ ਤਾਂ ਬਾਈਬਲ ਦੀ ਥਿਊਰੀ ਦੇ ਖਿਲਾਫ ਹੈ। ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਬਾਂਦਰ 'ਚੋਂ ਆਇਆ ਕਿ ਸਿੱਧਾ ਆਇਆ। ਸਾਡਾ ਤਾਂ ਇਹ ਵੀ ਆ ਗਿਆ ਮਨੁੱਖਾ ਜਨਮ ਜਿਹੜਾ ਇਹ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਕਿ ਸਾਰੀਆਂ ਜੂਨਾਂ ਤੇਰਾ ਪਾਣੀ ਭਰਦੀਆਂ, ਤੂੰ ਇਸ ਧਰਤੀ ਦਾ ਸਰਦਾਰ ਹੈ। ਉਸ ਦੇ ਵਿੱਚ ਅੰਡਜ ਜੇਰਜ ਸੇਤਜ ਕੀਨੀ, ਉਦਬੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਾਹੂ ਸਿਮਟ ਪਿਓ ਸ਼ੰਕਰ ਇਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਿਉ। ਵੀ ਉਹ ਆਂਡੇ ਚੋਂ ਨਿਕਲੇ, ਜੇਰ ਚੋਂ ਨਿਕਲੇ, ਪਲਾਸੈਂਟਾ ਚੋਂ ਨਿਕਲੇ, ਪਸੀਨੇ ਚੋਂ ਨਿਕਲੇ, ਜ਼ਮੀਨ ਚੋਂ ਉੱਗੇ, ਅੰਡਜ ਜੇਰਜ ਸੇਤਜ ਕੀਨੀ, ਉਦਬੁਜ ਖਾਨ ਬਹੁਰ ਰਚ ਦੀਨੀ। ਵੀ ਇਹ ਸਾਰੀ ਅਲਟੀਮੇਟਲੀ ਕ੍ਰੀਏਸ਼ਨ ਵਾਹਿਗੁਰੂ ਦੀ ਹੈ। ਔਰ ਜਦੋਂ ਉਹ ਚਾਹੁੰਦਾ ਹੈ ਉਹਨੂੰ ਖੇਲ ਸੰਕੋਚਿਆ ਤਾਂ ਨਾਨਕ ਇੱਕ ਹੈ, ਜਦੋਂ ਚਾਹੇ ਉਹਨੂੰ ਸੰਕੋਚ ਲੈ, ਜਦੋਂ ਚਾਹੇ ਉਹਨੂੰ ਕਰ ਦੇ। ਸੋ ਮੈਂ ਸਮਝਦਾ ਵੀ ਇਸ ਆਧਾਰ ਦੇ ਉੱਤੇ ਕਿ ਜੀ US ਲਾਇਬ੍ਰੇਰੀ 'ਚ ਪ੍ਰਕਾਸ਼ ਕੀਤਾ ਹੈ ਜਾਂ ਨਾਸਾ ਦੀ ਲਾਇਬ੍ਰੇਰੀ 'ਚ ਕੀਤਾ ਹੈ, ਵੋਲਿਊਮ ਹੋ ਸਕਦਾ ਰੱਖੇ ਹੋਣਗੇ ਉਹਨਾਂ ਨੇ, ਉਹ ਸਤਿਕਾਰ ਨਾਲ ਰੱਖੇ ਹੋਣਗੇ ਜਿਵੇਂ ਹੋਰ ਵੀ ਲਾਇਬ੍ਰੇਰੀਜ਼ ਦੇ ਵਿੱਚ ਰੱਖਣ ਦਾ ਹੈ। ਔਰ ਜੇ ਨਾ ਵੀ ਰੱਖੇ ਹੋਣ, ਸਿੱਖ ਜਾ ਕੇ ਅਪਰੋਚ ਕਰਨ ਕਿ ਜੀ ਇਹਨਾਂ ਨੂੰ ਰੱਖੋ, ਰਿਸਪੈਕਟਫੁਲੀ ਰੱਖ ਦਿੰਦੇ ਨੇ। ਪਰ ਇਹ ਕਹਿਣਾ ਕਿ ਜੀ ਸਾਇੰਟਿਸਟ ਫੋਲੋ ਕਰਦੇ ਨੇ ਜਾਂ ਉਹਨਾਂ ਨੇ ਸਭ ਤੋਂ ਟੌਪ ਫਲੋਰ ਤੇ ਕੀਤਾ ਹੈ ਕਿ ਜੀ ਉਹਨਾਂ ਨੇ ਉਹਦੀ ਸੁਪਰੇਮੇਸੀ ਮੰਨੀ, ਇਹ ਗੱਲਾਂ ਜਿਹੜੀਆਂ ਨੇ ਮੇਰਾ ਖਿਆਲ ਹੈ ਵੀ ਸਾਨੂੰ ਚੰਗੀਆਂ ਲੱਗਦੀਆਂ। ਮੈਨੂੰ ਵੀ ਜਦੋਂ ਚਾਈਲਡਹੁੱਡ ਡੇਜ਼ ਇਸ ਕਿਸਮ ਦੀਆਂ ਗੱਲਾਂ ਸੁਣਨ 'ਚ ਆਉਂਦੀਆਂ ਸੀ, ਮੈਨੂੰ ਯਾਦ ਹੈ ਵੀ 70s ਦੇ ਵਿੱਚ ਹਰਭਜਨ ਯੋਗੀ ਦੇ ਗਏ ਹੋਰ ਵੀ ਜਿਹੜੇ ਫਾਲੋਅਰ ਨੇ ਉੱਥੇ, ਤੇ ਭਜਨ ਯੋਗੀ ਨੇ ਉੱਥੇ ਸਟੇਟਮੈਂਟ ਦਿੱਤੀ ਸੀ, ਇਹ 70 ਦੀ ਗੱਲ ਹੋਈ, 70-71 ਦੀ ਜੀ, ਕਿ ਜੇ ਗੁਰੂ ਨੇ ਮੈਨੂੰ 20 ਸਾਲ ਜ਼ਿੰਦਗੀ ਦੇ ਦਿੱਤੇ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਸਿੱਖ ਹੋਏਗਾ। ਮੈਂ ਆਪਣੀ ਸਪੀਚਸ ਕੋਟ ਵੀ ਕੀਤਾ ਆਪਣੇ ਬਚਪਨ ਉਹਨਾਂ ਦਿਨਾਂ 'ਚ ਜੀ ਕਿ ਜੀ ਇਹ ਮਤਲਬ 20 ਸਾਲ ਬਾਅਦ ਪ੍ਰੈਜ਼ੀਡੈਂਟ ਬਣ ਜਾਣਾ ਸਿੱਖ। ਉਹ ਉਮਰ ਦੇ ਸਾਲ ਤਾਂ ਬਹੁਤ ਮਿਲੇ, 35-40 ਮਿਲੇ। ਹੁਣ ਦੇਖ ਲਓ ਵੀ ਸਿੱਖਾਂ ਦੇ ਬੱਚੇ ਸਿੱਖ ਨਹੀਂ ਹੈਗੇ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਸਿੱਖ ਇਹਨਾਂ ਨੇ ਬਣਾਉਣਾ। ਸੋ ਕਈ ਵਾਰੀ ਅਸੀਂ ਇਨ ਗੁੱਡ ਫੇਥ ਗੱਲਾਂ ਕਰਦੇ ਹਾਂ, ਫੇਥ ਆਪਣੀ ਥਾਂ ਹੈ, ਪਰ ਮੇਰਾ ਖਿਆਲ ਹੈ ਵੀ ਸਾਨੂੰ ਜਿਹੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਜੀਵਨ ਜਾਂਚ ਦੀ, ਉਹ ਬਹੁਤ ਉੱਤਮ ਹੈ। ਉਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਸਿਧਾਂਤ, ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਅਲਟੀਮੇਟਲੀ ਜਿਵੇਂ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ 'ਚ ਅਰਨੋਲਡ ਟੋਇਨਬੀ ਨੇ ਕਿਹਾ ਕਿ ਵੀ ਫਿਊਚਰ ਦੇ ਵਿੱਚ ਜਦੋਂ ਡਿਬੇਟ ਹੋਏਗੀ, ਸਿੱਖਾਂ ਕੋਲ ਦੇਣ ਨੂੰ ਹੈ ਸਾਡੇ ਬੜੇ ਨਿੱਘਰ ਸਿਧਾਂਤ ਨੇ, ਪਰ ਇਹਨੂੰ ਕਿਸੇ ਹੋਰ ਖਾਨੇ 'ਚ ਪਾ ਕੇ ਵੇਚਣ ਦੀ ਕੋਸ਼ਿਸ਼ ਨਾ ਕਰੀਏ। ਜੀ ਡਾਕਟਰ ਸਾਹਿਬ, ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।